तो 1000 2000 तो थले आंदे ही नहीं पे। 60 मंग के 58, 50 मंग के 48, 45 मंगया उन्होंने 42,000 रुपया दिता, नहीं दे रहे। वेलियो तुसी देख रहे हो पंजाबी प्रचार टीवी ते मैं तुहाडा प्राहुणचार मियाँ आसिफ अली। ਤੁਹਾਨੂੰ ਪਤਾ ਵੱਡੀ ਈਦ ਆਉਣ ਵਾਲੀ ਆ ਤੇ ਬੱਕਰਾ ਈਦ ਤੋਂ 10-15-20 ਦਿਨ ਪਹਿਲੇ ਜਿਹੜੀਆਂ ਬੱਕਰਾ ਮੰਡੀਆਂ ਇੱਥੇ ਲੱਗ ਜਾਂਦੀਆਂ ਵਾ ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਤੇ ਲੱਗ ਜਾਂਦੀਆਂ। ਪਰ ਇਸ ਟਾਈਮ ਮੈਂ ਲਾਹੌਰ ਦੀਆਂ ਬੱਕਰਾ ਮੰਡੀਆਂ ਦੀ ਗੱਲ ਕਰਾਂਗਾ। ਪੂਰੇ ਲਾਹੌਰ ਦੇ ਵਿੱਚ 14 ਬੱਕਰਾ ਮੰਡੀਆਂ ਲਾਈਆਂ ਜਾਂਦੀਆਂ ਔਰ ਵਾਹ ਵੱਡੀਆਂ ਬੱਕਰਾ ਮੰਡੀਆਂ ਹੁੰਦੀਆਂ। ਤੇ ਇਸ ਟਾਈਮ ਮੈਂ ਮੌਜੂਦ ਆ ਸੱਗੀਆਂ ਪੁੱਲ ਵਾਲੀ ਬੱਕਰਾ ਮੰਡੀ ਦੇ ਵਿੱਚ ਤੇ ਬੱਕਰਾ ਮੰਡੀ ਦੀ ਤੁਹਾਨੂੰ ਮੈਂ ਸੈਰ ਵੀ ਕਰਾਵਾਂਗਾ ਤੇ ਇੱਥੇ ਇਹ ਵੀ ਦਿਖਾ ਲਾਂਗਾ ਕਿੱਦਾਂ ਦੇ ਜਾਨਵਰ ਆ ਤੇ ਕੀ ਰੇਟ ਆ ਇਹਨਾਂ ਦਾ ਤੇ ਗਾਹਕ ਕੀ ਕਹਿੰਦੇ ਆ ਤੇ ਜਿਹੜੇ ਇਹਨਾਂ ਨੂੰ ਲੈ ਕੇ ਆਇਆ ਵਪਾਰੀ ਉਹਨਾਂ ਦਾ ਕੀ ਕਹਿਣਾ। ਆ ਜਾਓ ਮੇਰੇ ਨਾਲ। ਅੱਛਾ, ਮੰਡੀ ਦੇ ਵਿੱਚ ਇੱਥੇ ਰਸ਼ ਲੱਗਿਆ ਹੋਇਆ ਲੋਕਾਂ ਦਾ, ਲੋਕ ਆ ਰਹੇ ਆ ਬੱਕਰੇ ਲੈਣ ਲਈ ਤੇ ਇੱਥੇ ਬਹੁਤ ਸਾਰੇ ਲੋਕ ਬੱਚਿਆਂ ਦੇ ਨਾਲ ਵੀ ਆ ਰਹੇ ਆ ਤੇ ਇੱਥੇ ਇੱਕ ਦੋਸਤ ਸਾਡੇ ਨਾਲ ਮੌਜੂਦ ਆ, ਇਹਨਾਂ ਨਾਲ ਗੱਲ ਕਰਦੇ ਆ। ਬੜੇ ਖੂਬਸੂਰਤ ਦੋ ਬੱਚੇ ਇਹਨਾਂ ਦੇ ਨਾਲ ਆ ਤੇ ਅੱਛਾ ਇਹ ਦੱਸੋ ਜੀ ਕਿ ਕਰੋਨਾ ਦਾ ਡਰ ਵੀ ਆ ਤੇ ਤੁਸੀਂ ਫਿਰ ਵੀ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਆ ਗਏ। ਸਰ ਬੱਚੇ ਜਿਹੜੇ ਹੈਗੇ ਜ਼ਿੱਦ ਕਰ ਰਹੇ ਸੀ ਕਿ ਸ਼ੋਪਿੰਗ ਕਰਨੀ ਹੈ, ਬੱਕਰੇ ਵਗੈਰਾ ਲੈਣੇ ਨੇ, ਤਾਂ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ। ਨਾਲ ਬੱਚੇ ਵੇਖ ਰਹੇ ਨੇ, ਇੰਜੋਏ ਵੀ ਕਰ ਰਹੇ ਨੇ, ਨਾਲ ਰੇਟ ਵੀ ਅਸੀਂ ਪੁੱਛ ਰਹੇ ਹਾਂ ਜਨਾਬ। ਜੀ ਜਨਾਬ। ਸਰ ਨਾਲ ਜਿਹੜੇ ਹੈਗੇ ਸੀ ਜਦੋਂ ਘਰੋਂ ਨਿਕਲੋ ਤੋਂ ਪਹਿਲੇ ਮਾਸਕ ਵਗੈਰਾ ਖਰੀਦੇ ਨੇ ਕਿ ਮਾਸਕ ਜਿਹੜਾ ਹੈਗਾ ਜ਼ਰੂਰੀ ਹੈ ਸੀ, ਤਾਂ ਕਰਕੇ ਬੱਚਿਆਂ ਨੂੰ ਮਾਸਕ ਪਵਾਏ ਨੇ, ਫਿਰ ਜਨਾਬ ਅਸੀਂ ਆਏ ਆ। ਸੁਣ ਲਿਆ ਜੀ, ਉਹ ਕਹਿੰਦੇ ਜੀ ਕਿ ਅਸੀਂ ਬੱਚਿਆਂ ਨੂੰ ਵੀ ਲਿਆਂਦਾ ਨਾਲ ਕਿਉਂਕਿ ਬੱਚੇ ਜ਼ਿੱਦ ਕਰ ਰਹੇ ਸੀ ਅਸੀਂ ਆਪ ਜਾ ਕੇ ਬੱਕਰੇ ਲਿਆਉਣੇ ਤੇ ਨਾਲ ਮਾਸਕ ਵੀ ਪਵਾ ਕੇ ਲਿਆਂਦੇ ਆ, ਜਿਹੜਾ ਕਰੋਨਾ ਦਾ ਡਰ ਆ ਉਹ ਵੀ ਮੁੱਕ ਜਾਵੇ। जानवर हले ताज़े आए ने इत्थे 60,000 70,000 35-30,000 वाले बकरे का मंगते 50,000 मंग के ते 2,000 रुपया घटाते पे ने, पैसे भी नहीं घटाते। 45,000 रुपया मंगया वो 42,000 दिता, नहीं दिता, कहते साडा हले मूड नहीं हैगा, असीं आए हैं बटियां हले खवाना बकरियां शकरियां नूं जरा हो जाणगे मोटे ते फिर, क्योंकि बकरे की खरीदारी जिन्नी कि महंगाई है इस वक्त बकरे की खरीदारी होनी बड़ी घट है। आम एक बकरा करने वाला वो बेचारे की सकत ही खत्म हो गई है, उन्हें हूँ जाके गाय च हिस्सा पा लेना। ਵੱਡੇ ਜਾਨਵਰ ਦੀ ਗਾਹਕੀ ਜ਼ਿਆਦਾ ਹੋਣੀ। ਚੰਦ ਦਿਨਾਂ ਬਾਅਦ ਇਹਨਾਂ ਨੇ ਜਿਹੜਾ ਨਾ ਆਪਣੇ ਆਏ ਨੇ, ਇਹਨਾਂ ਨੇ ਵੇਖਣਾ ਫਿਰ ਕਿ ਹੁਣ ਨਹੀਂ ਵਿਕਦੇ ਪਏ ਤੇ ਹੁਣ ਅਸੀਂ ਇਹਨਾਂ ਨੂੰ ਕਿਸੇ ਪਾਸੇ ਸਸਤਾ ਮਸਤਾ ਕਰੀਏ। ਹਾਲੇ ਤੇ ਉਹ 1000 2000 ਤੋਂ ਥੱਲੇ ਆਂਦੇ ਹੀ ਨਹੀਂ ਪਏ। 60 ਮੰਗ ਕੇ 58, 50 ਮੰਗ ਕੇ 48, 45 ਮੰਗਿਆ ਉਹਨੂੰ 42,000 ਰੁਪਇਆ ਦਿੱਤਾ, ਨਹੀਂ ਦੇ ਰਹੇ। ਤੇ ਨਿੱਕਾ ਜਿਹਾ ਬੱਕਰਾ ਜਿਹਦੇ 'ਚ 18 15 ਕਿਲੋ 16 ਕਿਲੋ ਹੋ ਸਕਦਾ, ਇੰਨੀ ਕਿ ਮਹਿੰਗਾਈ ਹੈ। ਜਿਹੜੇ ਸਦਕੇ ਵਾਲੇ ਬੱਕਰੇ ਸੀ ਉਹ ਸਦਕੇ ਵਾਲਾ ਬੱਕਰਾ ਵੀ 25,000 ਰੁਪਏ ਦਾ, 30,000 ਖੀਰਾ ਬੱਕਰਾ ਉਹ ਬਿਲਕੁਲ ਐਨਾ ਜੀ ਨਾ, ਉਹ 25,000 ਰੁਪਏ ਦਾ 30,000 ਰੁਪਏ ਦਾ ਉਹ ਦੇ ਰਹੇ ਨੇ ਜਿਹੜੇ ਖੀਰੇ ਬੱਕਰੇ। ਕੱਚੀ ਲੱਸੀ ਇੱਥੇ ਵੇਚ ਰਹੇ ਆ। ਅੱਛਾ, ਤੇ ਇਹਦਾ ਕੀ ਫਾਇਦਾ? ਮੈਂ ਤਾਂ ਮਸਾਨੇ ਦੀ ਗਰਮੀ ਦੂਰ ਕਰਦੀ ਹੈ, ਲੱਸੀ ਬੜੀ ਬਹੁਤ ਅੱਛੀ ਹੈ। ਅੱਛਾ ਦੱਸੋ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ? ਤਾਜ ਕੰਪਨੀ ਹੋਏ। ਕਿੱਥੋਂ? ਤਾਜ ਕੰਪਨੀ। ਅੱਛਾ, ਤੇ ਇੱਥੇ ਇੰਨੀ ਦੂਰ ਆ ਕੇ ਤੁਸੀਂ ਕੁਲਫੀਆਂ ਵੇਚ ਰਹੇ ਹੋ, ਇੱਥੇ ਵਾਵਾ ਵਿਕ ਜਾਂਦੀਆਂ? ਰਸ਼ ਹੁੰਦਾ ਜ਼ਿਆਦਾ, ਵਿਕ ਜਾਂਦੀਆਂ ਨੇ ਜੀ, ਤਾਂ ਆਇੰਦਾ।
ਮੰਡੀਆਂ ਕਿਉਂਕਿ ਆਰਜ਼ੀ ਤੌਰ ਤੇ ਲਾਈਆਂ ਜਾਂਦੀਆਂ ਵਾ, ਉਦਾਂ ਤੇ ਹਰ ਸ਼ਹਿਰ ਦੇ ਵਿੱਚ ਮਾਲ ਪਸ਼ੂ ਵਾਲੀ ਮੰਡੀ ਮੌਜੂਦ ਹੀ ਹੁੰਦੀ ਹੈ, ਮਵੇਸ਼ੀ ਮੰਡੀ ਹੁੰਦੀ ਆ, ਜਿੱਥੇ ਹਰ ਮੰਗਲ ਨੂੰ ਮਾਲ ਵਿਕਦਾ ਵਾ ਕਿਉਂਕਿ ਕਸਾਈਆਂ ਨੇ ਲੈ ਕੇ ਜਾਣਾ ਹੁੰਦਾ ਵਾ। ਪਰ ਇਹ ਜਿਹੜੀਆਂ ਮੰਡੀਆਂ ਵਾ ਈਦ ਦੇ ਮੌਕੇ ਤੇ ਹਰ ਸ਼ਹਿਰ ਦੇ ਵਿੱਚ ਵਾਹਵਾ ਸਾਰੀਆਂ ਲਾਈਆਂ ਜਾਂਦੀਆਂ ਤੇ ਆਰਜ਼ੀ ਤੌਰ ਤੇ ਹੁੰਦੀਆਂ, ਇਸ ਲਈ ਇਹਨਾਂ ਦੇ ਵਿੱਚ ਇੰਤਜ਼ਾਮਾਤ ਵੀ ਆਰਜ਼ੀ ਤੌਰ ਤੇ ਕੀਤੇ ਜਾਂਦੇ ਆ। ਇਸ ਮੰਡੀ ਦੇ ਵਿੱਚ ਵੀ ਜਿਹੜਾ ਮਾਲ ਪਸ਼ੂ ਆ ਉਹਦੇ ਪੀਣ ਲਈ, ਮਾਲ ਡੰਗਰ ਦੇ ਪਾਣੀ ਲਈ ਥਾਂ ਥਾਂ ਦੇ ਉੱਤੇ ਛੋਟੀ ਛੋਟੀਆਂ ਟੈਂਕੀਆਂ ਜੀਆਂ ਬਣਾਈਆਂ ਗਈਆਂ, ਖੁਰਲੀਆਂ ਜਿੱਦਾਂ ਹੁੰਦੀਆਂ ਉੱਦਾਂ ਦੀਆਂ ਟੈਂਕੀਆਂ ਬਣਾਈਆਂ ਜਾਂਦੀਆਂ ਤਾਂ ਕਿ ਇੱਥੋਂ ਪਾਣੀ ਜਿਹੜਾ ਵਾ ਭਰ ਕੇ ਉਹਨਾਂ ਨੂੰ ਪਿਲਾਇਆ ਜਾ ਸਕੇ, ਔਰ ਲੈ ਕੇ ਵੀ ਜਾਂਦੇ ਆ, ਇੱਥੇ ਆ ਕੇ ਵੀ ਪਿਲਾਉਂਦੇ ਆ ਆਪਣੇ ਆਪਣੇ ਮਾਲ ਡੰਗਰ ਨੂੰ ਪਾਣੀ ਲੋਕ। ਤੇ ਇਦਾਂ ਦੀਆਂ ਟੈਂਕੀਆਂ ਇੱਥੇ ਹਰ ਪਾਸੇ ਬਣੀਆਂ ਹੋਈਆਂ। ਆਂਦੇ ਨਾਲ ਹੀ ਇਹ ਪਸੰਦ ਆਏ ਨੇ ਸਾਨੂੰ, ਅੱਛਾ, ਦਿਲ ਨੂੰ ਚੰਗੇ ਲੱਗੇ ਨੇ ਤੇ ਅੱਲਾ ਦੀ ਬਾਰਗਾਹ ਦੇ ਵਿੱਚ ਹਾਜ਼ਰ ਕਰਾਂਗੇ ਤੇ ਸੋਹਣੇ ਲੱਗੇ ਨੇ ਤੇ ਲੈ ਲਏ ਨੇ। ਇੰਨੇ ਦਿਨ ਪਹਿਲੇ ਤੁਸੀਂ 10-15 ਦਿਨ ਪਹਿਲਾਂ ਹੀ ਲੈ ਲਏ, ਇਹਨਾਂ ਦਾ ਕੀ ਸ਼ੌਕ ਹੈਗਾ ਨਾ ਬੱਚਿਆਂ ਨੂੰ, ਇੰਨੇ ਦਿਨ ਪਹਿਲੇ ਚਲੋ ਖੇਡ ਖੂਡ ਵੀ ਲੈਣਗੇ, ਨਾਲੇ ਰਸਮ ਵੀ ਅਦਾ ਹੋ ਜਾਏਗੀ ਸਾਡੀ, ਜਿਹੜੇ ਫਰਜ਼ ਹੈਗੇ ਨੇ ਈਦ ਦੇ। ਭਾਜੀ ਇਹਨਾਂ ਨੇ ਬੱਕਰੇ ਲਏ, ਇਹਨਾਂ ਦਾ ਤੇ ਇਹੀ ਕਹਿਣਾ ਕਿ ਕੋਈ ਖਾਸ ਮਹਿੰਗੇ ਨਹੀਂ ਹੈਗੇ, ਰੇਟ ਵੀ ਨਾਰਮਲ ਆ, ਠੀਕ ਆ, ਮੰਡੀ ਦੇ ਵਿੱਚ ਹਾਲੇ ਕੋਈ ਐਡਾ ਮਸਲਾ ਨਹੀਂ ਚੱਲ ਰਿਹਾ, ਔਰ ਬੜੇ ਸੋਹਣੇ ਸੋਹਣੇ ਬੱਕਰੇ ਮਿਲ ਗਏ ਇਹਨਾਂ ਨੂੰ। ਅੱਲਾ ਕਰੇ ਬਾਕੀ ਲੋਕ ਵੀ ਇੱਥੇ ਆ ਰਹੇ ਆ, ਰਸ਼ ਲੱਗਿਆ ਹੋਇਆ, ਰਸ਼ ਵੱਧਦਾ ਜਾ ਰਿਹਾ ਵਾ। ਅਸੀਂ ਜਦੋਂ ਆਏ ਸੀਗੇ ਉਸ ਤੋਂ ਲੈ ਕੇ ਹੁਣ ਤੱਕ ਹੀ ਰਸ਼ ਬਹੁਤ ਵੱਧ ਚੁੱਕਿਆ।